ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲੀ ਜੀ। ਮਸੂਦ ਜੀ ਜੀ ਆਇਆਂ ਨੂੰ। जी बहुत धन्यवाद परवीन। मेरे वालों दोवें हाथ जोड़ के सलाम आदाब सत श्री अकाल सब सुनने वालियां नूं और सब देख रहे दर्शकां नूं। पाकिस्तान दे नाल जुड़ियां पिछलियां 24 घंटे दीयां वड्डियां खबरां दा ਇਹ बुलेटिन ਜਦੋਂ अमरीका ਦੇ ਵਿੱਚ ਅੱਜ 28 ਨਵੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 29 ਨਵੰਬਰ ਸਾਲ 2025 ਚੜ ਚੁੱਕਿਆ ਹੈ। ਉਹਦੇ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਸਵਾਗਤ ਹੈ ਔਰ ਇਹ ਖਬਰਾਂ ਦਾ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ ਨੇ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। मसूद बाद ने खबर ले अमेरिकन प्रेसिडेंट डोनाल्ड ट्रंप ने ऐलान कर दिता है कि थर्ड वर्ल्ड कंट्रीज दी इमिग्रेशन उक्का ही बंद करन लगे ते पाकिस्तान भी इस लिस्ट दा हिस्सा है ते केड़े-केड़े पाकिस्तानी अमेरिका वासी जिहड़े ने पाकिस्तानियां लई औखल बन गए। ਅਸਲ ਦੇ ਵਿੱਚ ਇੱਕ ਅਫਗਾਨ ਸ਼ਹਿਰੀ ਵੱਲੋਂ ਜਿਹੜਾ ਕਿ ਅਫਗਾਨਿਸਤਾਨ ਦੇ ਵਿੱਚ CIA ਔਰ ਅਮਰੀਕਨ ਏਜੰਸੀਆਂ ਵਾਸਤੇ ਕੰਮ ਕਰਦਾ ਸੀਗਾ, ਉਹਦੇ ਵੱਲੋਂ ਨੈਸ਼ਨਲ ਗਾਰਡਸ ਦੇ ਉੱਤੇ ਹੋਇਆ ਹਮਲਾ ਜਿਹੜਾ ਉਹਦੇ 'ਚ ਯਾਨੀ ਜਿਹੜੇ ਦੋ ਨੈਸ਼ਨਲ ਗਾਰਡਸ ਸਖਤ ਫੱਟਰ ਸਨ, ਹਸਪਤਾਲ 'ਚ ਇਲਾਜ ਦਵਾ ਦਾਰੂ ਚੱਲ ਰਿਹਾ ਸੀ, ਉਹਨਾਂ 'ਚੋਂ ਇੱਕ ਬੀਬੀ ਹੈ ਜਿਹੜੀ ਉਹਦੀ ਹਲਾਕਤ ਹੋ ਗਈ ਹੈ। ਉਸ ਹਲਾਕਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਖਿਆ ਕਿ ਥਰਡ ਵਰਲਡ ਦੀਆਂ ਜਿੰਨੀਆਂ ਕੰਟਰੀਜ਼ ਨੇ ਉਹਨਾਂ ਸਾਰਿਆਂ ਦੀ ਇਮੀਗ੍ਰੇਸ਼ਨ ਹੈ ਜਿਹੜੀ ਉਹ ਅਸੀਂ ਰੋਕਣ ਜਾ ਰਹੇ ਹਾਂ। ਹੁਣ ਥਰਡ ਵਰਲਡ ਦਾ ਜਦੋਂ ਨਾਂ ਆਉਂਦਾ ਹੈ ਤੇ ਥਰਡ ਵਰਲਡ ਦੇ ਵਿੱਚ ਪਾਕਿਸਤਾਨ ਵੀ ਹੈ, ਬਲਕਿ ਉਹ ਲਿਸਟ ਦੇ ਜਿਹੜੇ ਟੌਪ ਦੇ ਮੁਲਕ ਨੇ ਉਹਨਾਂ 'ਚ ਪਾਕਿਸਤਾਨ ਵੀ ਇੱਕ ਹੈ। ਮੁਸ਼ਕਿਲ ਕਿਹਨਾਂ ਵਾਸਤੇ ਬਣੀ? ਡੋਨਲਡ ਟਰੰਪ ਹੋਣਾ ਦੇ ਐਲਾਨ ਮੁਜਬ ਕਿ ਜੋ ਬਾਈਡਨ ਦੌਰ 'ਚ ਜਿੰਨੇ ਵੀ ਇਹਨਾਂ ਮੁਲਕਾਂ 'ਚੋਂ ਅਮਰੀਕਾ 'ਚ ਆਏ ਨੇ ਉਹਨਾਂ ਸਾਰਿਆਂ ਦੇ ਕੇਸ ਨਵੇਂ ਸਿਰੇ ਤੋਂ ਰਿਵਿਊ ਹੋਣਗੇ। ਯਾਨੀ ਜੇ ਕੋਈ ਕੰਮਕਾਰ ਵਾਸਤੇ ਅਮਰੀਕਾ ਆਇਆ ਉਹਦਾ ਵੀ, ਜੇ ਕਿਸੇ ਦਾ ਗ੍ਰੀਨ ਕਾਰਡ ਦਾ ਕੇਸ ਦਾਇਰ ਹੋਇਆ ਆ ਉਹਦਾ ਵੀ, ਜੇ ਕਿਸੇ ਨੂੰ ਗ੍ਰੀਨ ਕਾਰਡ ਮਿਲ ਗਿਆ ਉਹਦਾ ਵੀ, ਜੋ ਬਾਈਡਨ ਦੌਰ 'ਚ ਜਿਹੜਾ ਵੀ ਆਇਆ ਆ ਉਹ ਮੈਕਸਿਮਮ ਗ੍ਰੀਨ ਕਾਰਡ ਤੱਕ ਪਹੁੰਚਿਆ ਹੋਏਗਾ ਜਾਂ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ 'ਚ ਹੋਏਗੀ ਜਾਂ ਉਹਨਾਂ ਨੂੰ ਮਿਲ ਚੁੱਕਿਆ ਹੋਏਗਾ, ਉਹ ਸਾਰੇ ਇਸ ਘੇਰੇ ਦੇ ਵਿੱਚ ਆ ਰਹੇ ਨੇ। ਔਰ ਇਹ ਹੁਣ ਬਕਾਇਦਾ ਐਲਾਨ ਆ ਜਿਹੜਾ ਇਹ ਮੁਲਕਾਂ ਦਾ ਕੀਤਾ ਜਾਂਦਾ ਆ। BBC ਦੀ ਰਿਪੋਰਟ ਮੁਜਬ ਟਰੰਪ ਦੇ ਐਲਾਨ ਦੇ ਨਾਲ ਜਿਹੜੇ ਥਰਡ ਵਰਲਡ ਦੇ ਮੁਲਕ ਨੇ ਉਹ 19 ਮੁਲਕ ਨੇ ਸਮੇਤ ਪਾਕਿਸਤਾਨ, ਸਮੇਤ ਭਾਰਤ, ਸਮੇਤ ਬੰਗਲਾਦੇਸ਼, ਸਮੇਤ ਈਰਾਨ, ਸਮੇਤ ਅਫਗਾਨਿਸਤਾਨ, ਇੱਥੇ ਤੱਕ ਕਿ ਚਾਈਨਾ ਵੀ ਉਹਦਾ ਹਿੱਸਾ ਹੈ। ਸੋ ਇਹ 19 ਮੁਲਕ ਨੇ ਜਿਹੜੇ ਇਹਨਾਂ ਦੇ ਬਾਰੇ ਉਹਨਾਂ ਨੇ ਆਖਿਆ ਹੈ। ਹੁਣ ਵੇਖੋ ਅੱਗੇ ਭੂਟਾਨ, ਨੇਪਾਲ ਕਿਹੜੇ-ਕਿਹੜੇ ਮੁਲਕ ਨੇ, 19 ਮੁਲਕ ਨੇ ਜਿਹੜੇ ਉਹ ਸਾਹਮਣੇ ਆਏ ਨੇ ਔਰ ਟੌਪ 5 ਦੇ ਵਿੱਚ ਜਿਹੜਾ ਉਹ ਪਾਕਿਸਤਾਨ ਵੀ ਮੌਜੂਦ ਹੈ। ਲੇਕਿਨ ਉਹਨਾਂ ਐਲਾਨ ਮੁਜਬ ਜੋ ਬਾਈਡਨ ਦੌਰ 'ਚ ਜਿਹੜਾ ਬੰਦਾ ਅਮਰੀਕਾ 'ਚ ਇੰਟਰ ਹੋਇਆ ਆ ਉਹਦਾ ਕੇਸ ਆ ਜਿਹੜਾ ਉਹ ਰਿਵਿਊ ਤੇ ਚਲਾ ਗਿਆ ਹੈ। ਹੁਣ ਵੇਖੋ ਕਿ ਇਹ ਜਾਂਚ ਫਟਕ ਆ ਜਿਹੜੀ ਇਹ ਕਿਸ ਕਿਸਮ ਦੀ ਹੁੰਦੀ ਹੈ ਔਰ ਇਹਦੇ ਕਿਹੋ ਜਿਹੇ ਨੁਕਸਾਨ ਨੇ ਜਿਹੜੇ ਉਹ ਪਾਕਿਸਤਾਨ ਅਮਰੀਕਾ ਵਾਸੀ ਨੇ ਜਿਹੜੇ ਉਹਨਾਂ ਨੂੰ ਚੁੱਕਣੇ ਪੈਂਦੇ ਨੇ। ਲਾਰਾ ਲਾਉਣ ਵਾਲੇ ਮੁਲਕ ਪਾਕਿਸਤਾਨ 'ਚ ਫਿਰਦੇ ਅਫਗਾਨੀਆਂ ਨੂੰ ਬੁਲਾ ਲੈਣ, ਨਹੀਂ ਤੇ ਅਸੀਂ ਆਪ ਕੱਢ ਦਿਆਂਗੇ, ਪਾਕਿਸਤਾਨੀ ਫੌਰਨ ਆਫਿਸ ਦਾ ਬਿਆਨ। ਜੀ ਬਿਲਕੁਲ, ਪਾਕਿਸਤਾਨੀ ਫੌਰਨ ਆਫਿਸ ਨੇ ਇਹ ਆਖਿਆ ਕਿਉਂਕਿ ਹੁਣ ਅਫਗਾਨਾਂ ਨੂੰ ਪਾਕਿਸਤਾਨ ਚੋਂ ਕੱਢ ਦਿੱਤਾ ਹੈ। ਹਫਤਾਵਾਰ ਪ੍ਰੈਸ ਮੀਡੀਆ ਦਾ ਇਕੱਠ ਸੀਗਾ ਜਿੱਥੇ ਸਵਾਲ ਪੁੱਛਿਆ ਗਿਆ ਕਿ ਜੀ ਲਗਾਤਾਰ ਅਫਗਾਨਿਸਤਾਨ ਵੱਲੋਂ ਹਮਲੇ ਨੇ ਜਿਹੜੇ ਉਹ ਹੋ ਰਹੇ ਨੇ ਕਿ ਪਾਕਿਸਤਾਨ ਜੰਗਬੰਦੀ ਦੇ ਸਮਝੌਤੇ ਨੂੰ ਨਿਭਾ ਰਿਹਾ ਆ। ਇਹਦੇ ਤੇ ਪਾਕਿਸਤਾਨੀ ਫੌਰਨ ਆਫਿਸ ਦਾ ਤਰਜਮਾਨ ਦਾ ਆਖਣਾ ਸੀਗਾ ਕਿ ਜੀ ਸਾਡੀ ਜੰਗਬੰਦੀ ਇੱਕ ਸ਼ਰਤ ਤੇ ਸੀ ਕਿ ਅਫਗਾਨਿਸਤਾਨ ਆਪਣੀ ਧਰਤੀ ਤੋਂ ਪਾਕਿਸਤਾਨ ਤੇ ਕਿਸੇ ਕਿਸਮ ਦਾ ਕੋਈ ਹਮਲਾ ਨਹੀਂ ਹੋਣ ਦੇਗਾ। ਜਦੋਂ ਉਹ ਨਹੀਂ ਹੈ ਤੇ ਫਿਰ ਜੰਗਬੰਦੀ ਕਾਦੀ? ਦੂਸਰਾ ਉਹਨਾਂ ਨੇ ਆਖਿਆ ਕਿ ਅਫਗਾਨ ਮਹਾਜਰਾਂ ਨੂੰ ਅਸੀਂ ਬਹੁਤ ਸੇਵਾ ਕਰ ਲਈ, 40 ਸਾਲ ਕੱਢ ਲਏ ਉਹਨਾਂ ਨੇ ਇੱਥੇ, ਬਹੁਤ ਕੁਛ ਅਸੀਂ ਨੁਕਸਾਨ ਉਹਦਾ ਚੁੱਕ ਲਿਆ। ਜਿਨ੍ਹਾਂ ਮੁਲਕਾਂ ਨੂੰ ਹਮਦਰਦੀ ਹੈ ਨਾ ਉਹ ਆਪਣੇ ਮੁਲਕ ਦੇ ਵਿੱਚ ਇਹਨਾਂ ਨੂੰ ਪਨਾਹ ਦੇ ਕੇ ਵੇਖ ਲੈਣ। ਨਾਲ ਹੀ ਉਹਨਾਂ ਨੇ ਫਿਰ ਇੱਥੇ ਇਹ ਆਖਿਆ ਕਿ ਪਾਕਿਸਤਾਨ 'ਚ ਜਿਹੜੇ ਅਫਗਾਨ ਰਹਿ ਗਏ ਨੇ, ਇਹ ਖਾਸ ਕਰ ਇਸ਼ਾਰਾ ਆ ਉਹਨਾਂ 300 ਅਫਗਾਨ ਪਰਿਵਾਰਾਂ ਵੱਲ ਜਿਨ੍ਹਾਂ ਨੂੰ ਅਰਜਨਟੀਨਾ ਪਾਰਕ 'ਚੋਂ ਪਿਛਲੇ ਵੀਕ ਅਸੀਂ ਖਬਰ ਦਿੱਤੀ ਸੀਗੀ ਉਠਾਇਆ ਹੈ। ਇਹਨਾਂ ਦੇ ਵਿੱਚ ਬਹੁਤ ਸਾਰੇ ਐਸੇ ਸਨ ਜਿਨ੍ਹਾਂ ਨੇ ਪਨਾਹ ਵਾਸਤੇ ਜਾਂ ਜਿਨ੍ਹਾਂ ਨੂੰ ਕੁਝ ਮੁਲਕਾਂ ਨੇ ਕਬੂਲਣ ਲਈ ਆਖਿਆ ਸੀ, UK ਸੀ, ਜਰਮਨੀ ਸੀਗੀ, ਬਾਕੀ ਮੁਲਕ ਸਨ ਯਾਨੀ ਨੈਟੋ ਦੇ ਅਫਗਾਨਿਸਤਾਨ ਦੇ ਵਿੱਚ ਸੇਵਾਵਾਂ ਨਿਭਾਉਣ ਵਾਲੇ ਜਿਹਨੇ ਮੁਲਕ ਸਨ ਉਹਨਾਂ ਨੇ ਆਪਣੇ ਪ੍ਰੋਮਿਸ ਦੇ ਮੁਤਾਬਿਕ ਇਹਨਾਂ ਦੇ ਵੀਜ਼ਾ ਪ੍ਰੋਸੈਸ ਔਰ ਦੂਸਰੇ ਕੰਮ ਦੇਖਣੇ ਸੀਗੇ। ਹੁਣ ਪਾਕਿਸਤਾਨੀ ਫੌਰਨ ਆਫਿਸ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਜ਼ਾਹਿਰ ਹੈ ਪਾਕਿਸਤਾਨ ਦਾ ਸਟੇਟ ਬਿਆਨ ਹੈ, ਸਰਕਾਰੀ ਬਿਆਨ ਹੈ। ਸਰਕਾਰੀ ਬਿਆਨ 'ਚ ਆਖਿਆ ਹੈ ਕਿ ਜਿੰਨੇ ਮੁਲਕਾਂ ਨੇ ਇਹਨਾਂ ਨੂੰ ਲਾਰਾ ਲਾਇਆ ਹੈ ਕਿ ਅਸੀਂ ਇਹਨਾਂ ਨੂੰ ਸੱਦਾਂਗੇ ਉਹ ਇਹਨਾਂ ਦੇ ਪ੍ਰੋਸੈਸ ਨੂੰ ਪੂਰਾ ਕਰਨ, ਅਦਰਵਾਈਜ਼ ਅਸੀਂ ਫਿਰ ਇਹਨਾਂ ਨੂੰ ਅਫਗਾਨਿਸਤਾਨ ਕੱਢ ਦੇਣਾ ਆ। ਅਫਗਾਨਿਸਤਾਨ ਵਾਪਸੀ ਦਾ ਮਤਲਬ ਇਹ ਹੈ ਕਿ ਪ੍ਰਵੀਨ ਇਹਨਾਂ ਲੋਕਾਂ ਨੂੰ ਉੱਥੇ ਮੌਤ ਅੜੀਕਣ ਡਈ ਹੈ ਕਿਉਂਕਿ ਤਾਲਿਬਾਨ ਇਹਨਾਂ ਨੂੰ ਇਹ ਸਮਝਦੇ ਨੇ ਕਿ ਇਹਨਾਂ ਨੇ ਦੁਸ਼ਮਣਾਂ ਦਾ ਸਾਥ ਦਿੱਤਾ, ਇਹ ਸਾਡੇ ਦੁਸ਼ਮਣ ਨੇ ਔਰ ਜਦੋਂ ਇਹ ਹੜੀਕੇ ਚੜ ਜਾਣਗੇ ਇਹਨਾਂ ਨੂੰ ਮਾਰ ਦਿੱਤਾ ਜਾਏਗਾ ਜਾਂ ਇਹ ਸੋਭਤਾਂ ਚੱਲਣਗੇ। ਸੋ ਇਸ ਵੇਲੇ ਆਖਰੀ ਪਨਾਹਗਾਹ ਹੈ ਜਿਹੜੀ ਉਹਨਾਂ ਦੀ ਪਾਕਿਸਤਾਨ ਆ। ਪਰ ਬਦਕਿਸਮਤੀ ਦੇ ਨਾਲ ਇੰਟੈਲੀਜੈਂਸ ਰਿਪੋਰਟਾਂ ਇਹ ਨੇ ਕਿ ਇਹਨਾਂ ਦੇ ਕੈਂਪਾਂ ਦੇ ਵਿੱਚੋਂ ਇਸਲਾਮਾਬਾਦ ਕਚਹਿਰੀਆਂ ਦੇ ਉੱਤੇ
ਆਪ ਮਾਰੂ ਧਾੜੇ ਹੋਣ ਡੇ ਨੇ, ਹੋਰ ਬਹੁਤ ਸਾਰੀਆਂ ਕਾਰਵਾਈਆਂ ਹੋਣ ਡਈਆਂ ਤੇ ਪਾਕਿਸਤਾਨ ਹੁਣ ਕਹਿ ਰਿਹਾ ਹੈ ਕਿ ਅਸੀਂ ਇਹਨਾਂ ਦਾ ਬਿਲਕੁਲ ਉੱਕਾ ਪੁੱਕਾ ਸਫਾਇਆ ਜਿਹੜਾ ਉਹ ਕਰਨਾ ਹੈ ਤੇ ਜਿਹੜੇ ਮੁਲਕਾਂ ਨੇ ਇਹ ਜ਼ਿੰਮੇਵਾਰੀਆਂ ਚੁੱਕੀਆਂ ਨੇ ਉਹ ਆਪਣੀਆਂ ਜ਼ਿੰਮੇਵਾਰੀਆਂ ਦਾ ਭਾਰ ਹੈ ਜਿਹੜਾ ਆਪਣੇ ਮੋਢਿਆਂ ਤੇ ਰੱਖਣ, ਸਾਡੀ ਇਹਨਾਂ ਤੋਂ ਜਾਨ ਛਡਾਉਣ। ਫਾਰਮਲ 에ਅਰ ਮਾਰਸ਼ਲ ਜਵਾਦ ਸਈਦ ਦੀ ਸਜ਼ਾ ਬਾਰੇ ਪਾਕਿਸਤਾਨ 에ਅਰ ਫੋਰਸ ਦੇ ਕਿਸੇ ਤਰਜਮਾਨ ਦਾ ਬਿਆਨ ਸਾਹਮਣੇ ਆਇਆ ਹੈ ਜਿਹਦੇ ਚ ਉਹਨਾਂ ਦੇ ਅਮਰੀਕਾ ਵਾਸੀ ਭਰਾ ਦਾ ਨਾਮ ਵੀ ਸਾਹਮਣੇ ਆ ਰਿਹਾ ਹੈਗਾ। ਕੀ ਜਾਣਕਾਰੀ? ਇਹ ਅਸਲ ਦੇ ਵਿੱਚ BBC ਨੂੰ ਇੱਕ ਇੰਟਰਵਿਊ ਦਿੱਤਾ ਗਿਆ ਹੈ। ਮੈਂ ਪਹਿਲਾਂ ਤਾਂ ਦੱਸਦਾ ਜਾਵਾਂ ਕਿ 에ਅਰ ਮਾਰਸ਼ਲ, ਫਾਰਮਰ 에ਅਰ ਮਾਰਸ਼ਲ ਜਾਂ ਸਾਬਕਾ 에ਅਰ ਮਾਰਸ਼ਲ ਜਾਂ ਰਿਟਾਇਰਡ 에ਅਰ ਮਾਰਸ਼ਲ ਜਵਾਦ ਸਈਦ ਹੋਣੇ ਜਿਹੜੇ, ਇਹ ਉਹਨੇ ਜਿਨ੍ਹਾਂ ਨੂੰ ਇਮਰਾਨ ਖਾਨ ਹੋਣੇ ਪਾਕਿਸਤਾਨ ਦੀ ਉਡਾਰੂ ਫੌਜ, ਪਾਕਿਸਤਾਨ 에ਅਰ ਫੋਰਸ ਦਾ ਪ੍ਰਧਾਨ ਬਣਾਉਣਾ ਚਾਹੁੰਦੇ ਸਨ। ਇਹਨਾਂ ਨੂੰ ਇਮਰਾਨ ਖਾਨ ਦੇ ਨੇੜੇ ਵੀ ਜਾਣਿਆ ਜਾ ਰਿਹਾ। ਫਿਰ ਉਸ ਤੋਂ ਬਾਅਦ ਇਹਨਾਂ ਆਪਣਾ ਮਰਤਬਾ ਛੱਡਣ ਤੋਂ ਬਾਅਦ ਹੁਣ ਦੇ ਜਿਹੜੇ 에ਅਰ ਚੀਫ ਮਾਰਸ਼ਲ ਨੇ ਜਾਂ ਪਾਕਿਸਤਾਨੀ ਫੌਜ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਦੇ ਖਿਲਾਫ ਇੱਕ ਵਾਈਟ ਪੇਪਰ ਜਾਰੀ ਕੀਤਾ ਕਿ ਆਪਣੇ ਇਖਤਿਆਰਾਂ ਤੋਂ ਵੱਧ ਕੇ ਕਿਦਾਂ ਕੰਮ ਕਰਨ ਡਿਆ ਹੈ, ਇਹਦੇ ਨਾਲ ਮਹਿਕਮੇ ਨੂੰ ਕੀ ਨੁਕਸਾਨ ਹੋਣ ਡਿਆ, ਜਾਂ ਉਹਨਾਂ ਦੇ ਖਿਲਾਫ ਇੱਕ ਵਾਈਟ ਪੇਪਰ ਕੱਢਿਆ। ਉਸ ਤੋਂ ਬਾਅਦ ਇਹਨਾਂ ਨੂੰ ਚੁੱਕ ਲਿਆ ਗਿਆ ਤਾਂ ਕੋਈ ਏਜੰਸੀ ਮੰਨਣ ਨਹੀਂ ਸੀ ਕਿ ਸਾਡੇ ਕੋਲ ਆ। ਫਿਰ ਇਹਨਾਂ ਦੀ ਘਰ ਵਾਲੀ ਵੱਲੋਂ 2024 ਚ ਇਸਲਾਮਾਬਾਦ ਹਾਈ ਕੋਰਟ ਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਜਿਹਦੇ ਚ ਆਖਿਆ ਗਿਆ ਕਿ ਹਫਸੇ ਭੇਜਾ ਚ ਆ ਦੱਸਿਆ ਜਾਏ ਕਿ ਕਿਹੜੀ ਏਜੰਸੀ ਨੇ ਚੁੱਕਿਆ, ਤੇ ਫਿਰ ਪਤਾ ਲੱਗਾ ਕਿ ਇੰਟੈਲੀਜੈਂਸ ਏਜੰਸੀਆਂ ਨੇ ਚੁੱਕਿਆ ਆ ਔਰ ਪਾਕਿਸਤਾਨ 에ਅਰ ਫੋਰਸ ਇਹਨਾਂ ਦੀ ਕੋਰਟ ਮਾਰਸ਼ਲ ਦੇ ਤਹਿਤ ਜਿਹੜੀ ਹੈ ਉਹ ਕਾਰਵਾਈ ਕਰ ਰਹੀ ਹੈ। ਕੋਰਟ ਮਾਰਸ਼ਲ ਚ ਇਹਨਾਂ ਨੂੰ 14 ਸਾਲ ਸਜ਼ਾ ਹੋਈ। ਉਹਦੇ ਚ ਇਲਜ਼ਾਮ ਇਹ ਸੀਗਾ ਕਿ ਇਹਨਾਂ ਨੇ ਮੁਲਕੀ ਰਾਜ਼ ਨੇ ਜਿਹੜੇ ਉਹ ਬਾਹਰ ਦਿੱਤੇ। ਹੁਣ ਇਹ BBC ਦੇ ਨਾਲ ਜਿਹੜੇ ਪਾਕਿਸਤਾਨ 에ਅਰ ਫੋਰਸ ਦੇ ਤਰਜਮਾਨ ਦੀ ਗੱਲਬਾਤ ਹੋਈ ਹੈ, ਉਹਦੇ ਚ ਉਹਨਾਂ ਨੇ ਆਖਿਆ ਕਿ ਇਹ ਆਪਣੇ ਅਮਰੀਕਾ ਵਾਸੀ ਭਰਾ ਨੂੰ ਮੁਲਕੀ ਰਾਜ਼ ਦੇਣ ਡਿਆ ਸੀਗਾ। ਇੱਥੇ ਤੱਕ ਦੱਸਿਆ ਜਾਂਦਾ ਸੀਗਾ ਕਿ ਮੀਆਂ ਵਾਲੀ 에ਅਰ ਬੇਸ ਦੇ ਉੱਤੇ ਕਿਹੜੇ ਹਵਾਈ ਜਹਾਜ਼ ਖੜੇ ਨੇ, ਕਿੰਨੇ ਨੇ, ਉਹਨਾਂ ਦੀ ਲੋਕੇਸ਼ਨ ਕੀ ਹੈ, ਦੱਖਣੀ ਪਹਾੜੀ ਕੀ ਹੈ, ਅਸਲਾ ਡਿਪੂ ਕਿੱਥੇ ਹੈ, ਉਹਨਾਂ ਦਾ ਫਿਊਲ ਡਿਪੂ ਹੈ ਜਿਹੜਾ ਉਹ ਕੀ ਹੈ, ਕਿੱਥੋਂ ਤੇਲ ਆਉਂਦਾ, ਮਤਲਬ ਕਿ ਇਹ ਸਾਰੀ ਜਾਣਕਾਰੀ ਹੈ ਜਿਹੜੀ ਇਹ ਆਪਣੇ ਭਰਾ ਨੂੰ ਦਿੰਦਾ ਸੀ। ਅੱਗੋਂ ਇਹਦਾ ਭਰਾ ਹੈ ਜਿਹੜਾ ਉਹ ਹੋ ਸਕਦਾ ਹੈ ਕਿ ਪਾਕਿਸਤਾਨ ਦੁਸ਼ਮਣੀ ਵਾਸਤੇ ਹੈ ਜਿਹੜਾ ਉਹਨੂੰ ਵਰਤਦਾ ਹੋਵੇ। ਇਸ ਤੋਂ ਅੱਡ ਵੀ ਬਹੁਤ ਸਾਰੇ ਇਲਜ਼ਾਮ ਨੇ ਜਿਹੜੇ ਉਹ ਇਹਨਾਂ ਤੇ ਜਵਾਦ ਸਈਦ ਹੋਣਾ ਦੇ ਉੱਤੇ ਹੈ ਆ, ਜਿਹਦੇ ਵਿੱਚ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹਨਾਂ ਨੇ ਆਪਰੇਸ਼ਨ ਸਵਿਫਟ ਡਿਟਾਲਟ ਆ ਜਿਹੜਾ ਉਹਦੇ ਬਾਰੇ ਵੀ, ਯਾਨੀ ਜਦੋਂ ਪਹਿਲਾਂ ਇੰਡੀਆ ਵੱਲੋਂ ਆਖਿਆ ਗਿਆ ਕਿ ਅਸੀਂ ਜੀ ਸਰਜੀਕਲ ਸਟ੍ਰਾਈਕ ਕੀਤੀ ਹੈ ਤੇ ਪਾਕਿਸਤਾਨ ਨੇ ਜਵਾਬ ਉਹਦਾ ਦਿੱਤਾ ਆ। ਕਹਿੰਦੇ ਨੇ ਕਿ ਉਹ ਵੀ ਰਾਜ਼ ਬਾਹਰ ਗਏ ਜਿਹਦੇ ਨਾਲ ਨੁਕਸਾਨ ਹੈ ਜਿਹੜਾ ਉਹ 2019 ਚ ਪਾਕਿਸਤਾਨ ਨੂੰ ਚੁੱਕਣਾ ਪਿਆ ਔਰ ਇੰਡੀਅਨ 에ਅਰ ਫੋਰਸ ਤੱਕ ਸਾਡੀਆਂ ਬਹੁਤ ਖੁਫੀਆ ਜਾਣਕਾਰੀਆਂ ਜਿਹੜੀਆਂ ਗਈਆਂ। ਹੁਣ ਉਹ ਜਿਹੜੀ ਕੋਰਟ ਮਾਰਸ਼ਲ ਦੇ ਤਹਿਤ ਸਜ਼ਾ ਦਿੱਤੀ ਗਈ ਸੀਗੀ 14 ਸਾਲ, ਜਦੋਂ ਹਫਸੇ ਭੇਜਾ ਦੀ ਅਰਜ਼ੀ ਸੀਗੀ ਉਹ ਇਸਲਾਮਾਬਾਦ ਹਾਈ ਕੋਰਟ ਨੇ ਰੱਦ ਕਰ ਦਿੱਤੀ ਕਿ ਜੀ ਇਹਦਾ ਤੇ ਕੋਰਟ ਮਾਰਸ਼ਲ ਹੋਇਆ ਆ। ਘਰ ਵਾਲੀ ਨੇ ਲਾਹੌਰ ਹਾਈ ਕੋਰਟ ਰਾਵਲਪਿੰਡੀ ਬੈਂਚ 'ਚ ਫਿਰ ਇੱਕ ਅਰਜ਼ੀ ਦਾਇਰ ਕਰਤੀ ਜਿਹਦੇ ਚ ਆਖਿਆ ਗਿਆ ਕਿ ਜੀ ਪਾਕਿਸਤਾਨ 에ਅਰ ਫੋਰਸ ਨੂੰ ਇਹ ਆਖਿਆ ਜਾਏ ਕਿ 1 ਮਹੀਨੇ ਦੇ ਵਿੱਚ ਉਹਨਾਂ ਦੇ ਘਰ ਵਾਲੇ ਤੇ ਬਣੇ ਮੁਕਦਮੇ ਨੇ ਜਿਹੜੇ ਉਹਨਾਂ ਦਾ ਫੈਸਲਾ ਸੁਣਾਇਆ ਜਾਏ, ਕਾਰਵਾਈ ਦੀ ਕਾਪੀ ਸਾਨੂੰ ਦਿੱਤੀ ਜਾਏ, ਜਿਹੜੇ ਗਵਾਹ ਉਹਦੇ ਚ ਭੁਗਤੇ ਨੇ ਉਹ ਸਾਨੂੰ ਲਿਆਂਦਾ ਜਾਏ, ਯਾਨੀ ਕਾਨੂੰਨੀ ਜਿੰਨਾ ਉਹ ਮਾਮਲਾ ਚੱਲਿਆ ਉਹਦੀ ਇੱਕ ਕਾਪੀ ਸਾਨੂੰ ਦਿੱਤੀ ਜਾਏ, ਅਸੀਂ ਆਪਣਾ ਇਨਸਾਫ ਦਾ ਰਾਈਟ ਜਿਹੜਾ ਹੈ ਜਾਂ ਹੱਕ ਆ ਜਿਹੜਾ ਉਹ ਵਰਤ ਸਕੀਏ। ਹੁਣ ਤਾਜ਼ਾ ਮਾਮਲਾ ਜਿਹੜਾ ਇਹ ਬਿਆਨ ਸਾਹਮਣੇ ਆਇਆ, ਇਹਦੇ ਚ ਹੋਰ ਇਲਜ਼ਾਮ ਖੁੱਲਣ ਦੇ ਨੇ ਔਰ ਆਖਿਆ ਜਾ ਰਿਹਾ ਕਿ ਪਾਕਿਸਤਾਨ 에ਅਰ ਫੋਰਸ ਨੇ ਕੋਰਟ ਮਾਰਸ਼ਲ ਦੀ ਇਸ ਕਾਰਵਾਈ ਦੇ ਵਿੱਚ ਸਿਰਫ ਜ਼ਬਾਨੀ ਕਲਾਮੀ ਬਿਆਨ ਦਿੱਤੇ, ਲਿਖਤੀ ਤੌਰ ਤੇ ਇਸਲਾਮਾਬਾਦ ਹਾਈ ਕੋਰਟ ਨੂੰ ਵੀ ਕੁਝ ਨਹੀਂ ਦਿੱਤਾ। ਇਸਲਾਮਾਬਾਦ ਹਾਈ ਕੋਰਟ ਨੇ ਉਹ ਜਿਹੜਾ ਫੈਸਲਾ ਸੀਗਾ ਕੋਰਟ ਮਾਰਸ਼ਲ ਵਾਲਾ ਇਦਾਂ ਪੜਿਆ ਗਿਆ, ਅੱਛਾ ਸਜ਼ਾ ਹੋ ਗਈ, ਉਹਨਾਂ ਨੇ ਰੱਦ ਕਰ ਦਿੱਤੀ ਕਿ ਜੀ ਇਹ ਹੁਣ ਜਦੋਂ ਕੋਰਟ ਮਾਰਸ਼ਲ ਹੋ ਗਿਆ ਤੇ ਹਫਸੇ ਭੇਜਾ ਵਾਲਾ ਤਾਂ ਕੇਸ ਰਿਹਾ ਹੀ ਨਹੀਂ ਹੈ। ਹੁਣ ਲਾਹੌਰ ਹਾਈ ਕੋਰਟ ਦਾ ਜਿਹੜਾ ਉਹਨਾਂ ਨੇ ਆਖਿਆ ਕਿ ਇਹ ਕਰ ਦੋ, ਉਹ ਕਹਿੰਦੇ ਸਾਨੂੰ ਰਿਕਾਰਡ ਦਵੋ, ਜਦ ਕਿ ਖਬਰ ਇਹ ਵੀ ਸਾਹਮਣੇ ਆਈ ਹੈ ਇਸੇ ਬਿਆਨ ਦੇ ਵਿੱਚ, ਇਸ ਇੰਟਰਵਿਊ 'ਚ, ਕਿ ਜਵਾਦ ਸਈਦ ਹੋਣੇ ਨੇ ਜਿਹੜੇ ਉਹਨਾਂ ਨੇ ਆਪਣੇ ਹੱਥ ਦੇ ਨਾਲ ਇੱਕ ਅਰਜ਼ੀ ਲਿਖੀ 에ਅਰ ਚੀਫ ਮਾਰਸ਼ਲ ਨੂੰ ਜਿਹਦੇ ਤੇ ਮਾਫੀ ਮੰਗੀ ਆਪਣੀ ਕਰਨੀ ਦੀ ਔਰ ਆਪਣੀ ਸਜ਼ਾ 'ਚ ਮਾਫੀ ਦੀ ਦਰਖਾਸਤ ਕੀਤੀ। ਫਿਰ ਉਹ ਜਿਹੜੀ ਮਾਫੀ ਹੈ ਉਹ ਕਬੂਲ ਕਰਕੇ ਤੇ ਕਹਿ ਲਵੋ ਕਿ ਸਜ਼ਾ 14 ਸਾਲ ਤੋਂ 4 ਸਾਲ ਕਰ ਦਿੱਤੀ ਗਈ, 10 ਸਾਲ ਸਜ਼ਾ ਦੀ ਮਾਫੀ ਹੋਈ। ਹੁਣ ਉੱਕਾ ਪੁੱਕਾ ਮਾਫੀ ਦੀ ਹੈ ਜਿਹੜੀ ਉਹ ਵੀ ਅਰਜ਼ੀ ਸੁਣਿਆ ਕਿ ਉਹਨਾਂ ਆਪੇ ਲਿਖਤੀ ਰੂਪ ਦੇ ਵਿੱਚ ਜਿਹੜੀ ਉਹ ਅੱਗੇ ਦਿੱਤੀ ਹੈ, ਮਨਜ਼ੂਰ ਹੁੰਦੀ ਨਹੀਂ ਹੁੰਦੀ ਹਜੇ ਤੱਕ ਉਹ 에ਅਰ ਚੀਫ ਮਾਰਸ਼ਲ ਦੇ ਬੂਹੇ ਤੇ ਪਈ ਹੈ। ਤਾਜ਼ਾ ਇਹ ਹੁਣ ਅਦਾਲਤ ਵੱਲੋਂ ਕੋਈ ਹੁਕਮ ਹੁੰਦਾ ਹੈ ਤਾਂ ਪਤਾ ਲੱਗਦਾ, ਪਰ ਉਹਦੇ ਵਿਚਕਾਰ ਐਕਸੀਡੈਂਟਲੀ ਇਹ ਜਿਹੜਾ ਇੱਕ ਬਿਆਨ ਬਰਤਾਨਵੀ ਮੀਡੀਆ ਨੂੰ BBC ਨੂੰ ਦਿੱਤਾ ਆ, ਇਹਨੇ ਇੱਕ ਨਵੀਂ ਬਹਿਸ ਆ ਜਿਹੜੀ ਉਹ ਸ਼ੁਰੂ ਕਰਤੀ। ਇਮਰਾਨ ਖਾਨ ਦੀ ਜੇਲ੍ਹ 'ਚ ਮੁਲਾਕਾਤ ਨਾ ਭੈਣ ਨਾਲ ਹੋਣ ਦਿੱਤੀ ਜਾ ਰਹੀ ਹੈ ਤੇ ਨਾ ਹੀ CM KPK ਦੇ ਨਾਲ। ਇਸਲਾਮਾਬਾਦ ਹਾਈ ਕੋਰਟ 'ਚ ਤੋਹੀਨ ਅਦਾਲਤ ਦੀ ਅਰਜ਼ੀ ਦਾਇਰ ਕਰ ਦਿੱਤੀ ਗਈ। ਜੀ ਬਿਲਕੁਲ, ਵੀਰਵਾਰ ਨੂੰ ਤੁਹਾਨੂੰ ਪਤਾ ਹੈ ਕਿ CM ਖੈਬਰ ਪਖਤੂਨਖਵਾ ਨੇ ਜਿਹੜੇ ਉਹਨਾਂ ਧਰਨਾ ਦੇ ਦਿੱਤਾ ਸੀਗਾ, ਸਾਰੀ ਰਾਤ ਠੰਡ 'ਚ ਉੱਥੇ ਚਾਦਰ ਲੈ ਕੇ ਸ਼ਾਲ ਲੈ ਕੇ ਬੈਠਾ ਰਿਹਾ। ਇਮਰਾਨ ਖਾਨ ਦੀਆਂ ਭੈਣਾਂ ਨੇ ਜਿਹੜੀਆਂ ਉਹਨਾਂ ਦੀ ਵੀ ਮੰਗਲ ਨਾ ਹੋਣ ਦਿੱਤੀ। ਹੁਣ ਉਹਨਾਂ ਨੇ ਇਸਲਾਮਾਬਾਦ ਹਾਈ ਕੋਰਟ 'ਚ ਸੁਪਰਿੰਟੈਂਡੈਂਟ ਜੇਲ੍ਹ ਅਡਿਆਲਾ ਰਾਵਲਪਿੰਡੀ ਦੇ ਖਿਲਾਫ ਤੋਹੀਨ ਅਦਾਲਤ ਦੀ ਇੱਕ ਅਰਜ਼ੀ ਦਾਇਰ ਕੀਤੀ ਹੈ ਕਿ ਜਦੋਂ ਅਦਾਲਤ ਨੇ ਹੁਕਮ ਦਿੱਤਾ ਆ ਕਿ ਮੰਗਲਵਾਰ ਇਮਰਾਨ ਖਾਨ ਦੇ ਰਿਸ਼ਤੇਦਾਰਾਂ ਦੇ ਨਾਲ ਮੁਲਾਕਾਤ ਦਾ ਦਿਨ ਹੈ ਤੇ ਸਾਡੀ ਮੁਲਾਕਾਤ ਕਿਉਂ ਨਹੀਂ ਕਰਾਈ ਜਾ ਰਹੀ, ਵੀਰਵਾਰ ਆ ਜਿਹੜਾ ਉਦਣ ਉਹਦੀ ਪਾਰਟੀ ਦੇ ਜਿਹੜੇ ਕਰਤਾ ਧਰਤਾ ਲੋਕ ਨੇ ਉਹਨਾਂ ਦੀ ਮੁਲਾਕਾਤ ਦਾ ਦਿਨ ਕਿਉਂ ਨਹੀਂ ਕਰਾਈ ਜਾ ਰਹੀ। ਵੇਖੋ ਹੁਣ ਅਦਾਲਤ ਨੂੰ ਸੁਣਵਾਈ ਲਈ ਮਨਜ਼ੂਰ ਕਰਦੀ ਹੈ, ਰੱਦ ਕਰਦੀ ਹੈ, ਇਤਰਾਜ਼ ਲਾਉਂਦੀ ਹੈ ਜਾਂ ਇਹਦੇ ਤੇ ਕਾਰਵਾਈ ਇੱਕ ਸ਼ੁਰੂ ਹੁੰਦੀ ਹੈ। ਸਾਰੇ ਦੱਸਦੇ ਇਹ ਹੈ ਕਿ ਪਿਛਲੇ 2-3 ਮਹੀਨਿਆਂ ਤੋਂ ਮੁਲਾਕਾਤ ਵਾਲੇ ਮਾਮਲੇ 'ਚ ਪਹਿਲਾਂ ਅੜੀਆਂ ਸਨ, ਹੁਣ ਉੱਕਾ ਹੀ ਮੁਲਾਕਾਤ ਬੰਦ ਹੋਈ ਹੈ ਜਦੋਂ ਬਾਅਦ ਉਹਨਾਂ ਨੇ ਅਦਾਲਤੀ ਬੂਹਾ ਖੜਕਾਇਆ ਹੈ। ਜਦ ਕਿ ਇਹ ਐਨ ਉਦੋਂ ਹੋਇਆ ਜਦੋਂ ਇਮਰਾਨ ਖਾਨ ਦੀ ਜੇਲ੍ਹ ਦੇ ਵਿੱਚ ਸਿਹਤ ਦੀਆਂ ਖਰਾਬੀਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਔਰ ਕਹਿ ਰਹੇ ਨੇ ਕਿ ਉਹਦੀ ਸਿਹਤ ਵਾਵਾ ਵਿਗੜੀ ਹੋਈ ਹੈ, ਤੇ ਜਦ ਕਿ ਜੇਲ੍ਹ ਦਾ ਅਮਲਾ ਕਹਿੰਦਾ ਕਿ ਨਹੀਂ ਜੀ ਉਹ ਬਿਲਕੁਲ ਠੀਕ ਹੈ, ਕਿਸੇ ਹਸਪਤਾਲ ਦਾਖਲ ਕਰਾਉਣ ਦੀ ਲੋੜ ਨਹੀਂ ਹੈ। ਜੇਲ੍ਹ ਦੇ ਵਿੱਚ ਜਿਹੜੀਆਂ ਹਸਪਤਾਲ ਦੀਆਂ ਮੈਡੀਕਲ ਦੀਆਂ ਸਹੂਲਤਾਂ ਨੇ ਉਹ
ਇਮਰਾਨ ਖਾਨ ਦੀ ਬਿਮਾਰੀ ਦੀ ਲੋੜ ਤੋਂ ਕਿਤੇ ਵੱਧ ਨੇ ਔਰ ਕੋਈ ਇਹੋ ਜਿਹਾ ਮਾਮਲਾ ਨਹੀਂ ਜਿਹੜਾ ਖਤਰਨਾਕ ਹੋਏ। ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੋਰਾਂ ਨੇ ਪੰਜਾਬੀ ਲਾਗੂ ਕਰਨ ਬਾਰੇ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਪਰ ਪੰਜਾਬੀ ਕੋਈ ਇਹਦੇ ਤੋਂ ਬਹੁਤੇ ਖੁਸ਼ ਨਹੀਂ ਹੈਗੇ। ਕੀ ਗੱਲ? ਕੰਮ ਤੇ ਹੋਇਆ ਜੀ 3 ਦਿਨ ਪਹਿਲਾਂ, ਜਦੋਂ ਉਹਨਾਂ ਨੇ ਇੱਕ ਇਕੱਠ ਕੀਤਾ ਆਪਣੇ ਵਜ਼ੀਰਾਂ ਮਸ਼ੀਰਾਂ ਦਾ, ਐਪਲੀਕੇਸ਼ਨ ਕੈਂਪੇਨ ਦਾ, ਉਹਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਹਾਂ ਪੰਜਾਬੀ ਹੈ ਜਿਹੜੀ ਇਹਨੂੰ ਪ੍ਰਾਇਮਰੀ ਦੇ ਤੌਰ ਤੇ ਕਰੋ। ਔਰ ਫਿਰ ਇਹ ਨੋਟੀਫਿਕੇਸ਼ਨ ਹੈ ਪ੍ਰਵੀਨ ਜਿਹੜਾ ਇਹ ਲਹਿੰਦੇ ਪੰਜਾਬ ਦੇ ਜਿੰਨੇ ਜ਼ਿਲ੍ਹੇ ਨੇ ਉਹਨਾਂ ਸਾਰੇ ਜ਼ਿਲ੍ਹਿਆਂ ਦੀਆਂ ਐਜੂਕੇਸ਼ਨ ਅਥਾਰਟੀਜ਼ ਨੇ ਜਿਹੜੀਆਂ ਉਹਨਾਂ ਨੂੰ ਇਹ ਸਰਕਾਰੀ ਨੋਟੀਫਿਕੇਸ਼ਨ ਭੇਜ ਦਿੱਤਾ ਗਿਆ। ਖੁਸ਼ੀ ਕਿਉਂ ਨਹੀਂ ਪੰਜਾਬੀਆਂ ਨੂੰ? ਅਸੀਂ ਤੇ ਮੰਗ ਕਰਦੇ ਆ ਰਹੇ ਸਾਂ ਕਿ ਪੰਜਾਬੀ ਲਾਗੂ ਕੀਤੀ ਜਾਏ, ਹੁਣ ਤੇ ਬਕਾਇਦਾ ਹੋ ਗਿਆ। ਪਰ ਜਦੋਂ ਕਹਿੰਦੇ ਨੇ ਸਰਾਇਕੀ ਅਸੀਂ ਵੱਖਰੀ ਬੋਲੀ ਹੈ, ਪੋਠੋਹਾਰੀ ਨੇ ਜਿਹੜੇ ਉਹਨਾਂ ਨੇ ਵੱਖਰੇ ਝੰਡੇ ਚੁੱਕੇ ਨੇ ਕਿ ਅਸੀਂ ਪੰਜਾਬੀ ਦਾ ਹਿੱਸਾ ਨਹੀਂ ਗਾ ਹੈ। ਦੂਸਰੇ ਤੀਸਰੇ ਕਹਿੰਦੇ ਨੇ ਅਸੀਂ ਵੀ ਆਪਣੀ ਵੱਖਰੀ ਬੋਲੀ ਹੈ। ਬਈ ਪੰਜਾਬੀ ਦੇ ਲਹਿਜੇ ਨੇ, ਜਦੋਂ ਤੱਕ ਕਿਸੇ ਬੋਲੀ ਨੂੰ ਬੋਲਣ ਵਾਲਾ ਕਿਸੇ ਵੀ ਲਹਿਜੇ 'ਚ ਬੋਲ ਰਿਹਾ ਔਰ ਉਹਦੀ ਗੱਲ ਤੁਹਾਨੂੰ ਸਮਝ ਆ ਰਹੀ ਹੈ, ਤੁਹਾਡੀ ਗੱਲ ਮੈਨੂੰ ਸਮਝ ਆ ਰਹੀ ਹੈ, ਇੱਕ ਬੋਲੀ ਹੈ। ਜਦੋਂ ਮੈਂ ਇੱਕ ਬੋਲੀ ਬੋਲ ਰਿਹਾ, ਇੱਕ ਬੋਲੀ ਤੁਸੀਂ ਬੋਲ ਰਹੇ ਜੇ, ਸਾਨੂੰ ਇੱਕ ਦੂਸਰੇ ਨੂੰ ਇਹ ਆਪਣੀ ਗੱਲ ਸਮਝਾਉਣ ਲਈ ਟਰਾਂਸਲੇਟਰ ਦੀ ਲੋੜ ਆ, ਉਦੋਂ ਬੋਲੀ ਵੱਖਰੀ ਹੁੰਦੀ ਹੈ। ਇਹ ਗਲੋਬਲੀ ਵਰਲਡ ਵਾਈਡ ਮਿੱਥਿਆ ਹੋਇਆ ਅਸੂਲ ਹੈ ਹਰ ਬੋਲੀ ਦਾ। ਸਰਾਇਕੀ ਕਿਹਨੂੰ ਨਹੀਂ ਸਮਝ ਆਉਂਦੀ, ਪੋਠੋਹਾਰੀ ਕਿਹਨੂੰ ਨਹੀਂ ਸਮਝ ਆਉਂਦੀ, ਡੋਗਰੀ ਕਿਹਨੂੰ ਨਹੀਂ ਸਮਝ ਆਉਂਦੀ। ਸੋ ਇਹ ਪੰਜਾਬੀ ਦੇ ਲਹਿਜਿਆਂ ਵਾਲੇ ਨੇ ਜਿਹੜੇ ਇਹਨਾਂ ਨੇ ਬਗਾਵਤ ਕੀਤੀ ਹੋਈ ਹੈ ਪੰਜਾਬੀ ਨਾਲ। ਇਹ ਕਹਿੰਦੇ ਨੇ ਜੀ ਅਸੀਂ ਵੱਖਰੀਆਂ ਬੋਲੀਆਂ ਹੈ। ਉਹ ਉਸ ਕਾਰਨ ਹੁਣ ਇਹ ਨੋਟੀਫਿਕੇਸ਼ਨ ਜਿਹੜਾ ਸਰਕਾਰੀ ਹੋਇਆ ਆ ਉਹਦੇ 'ਚ ਇਹ ਆਖਿਆ ਗਿਆ ਪੰਜਾਬੀ ਨੂੰ ਲਾਗੂ ਕੀਤੇ ਜਾਓ ਔਰ ਮੁਕਾਮੀ ਬੋਲੀਆਂ ਨੂੰ ਪ੍ਰਮੋਟ ਕੀਤਾ ਜਾਏ। ਇਹ ਫਿਰ ਪੰਜਾਬੀ ਤੇ ਲਾਗੂ ਨਾ ਹੋਈ। ਮੁਕਾਮੀ ਦਾ ਮਤਲਬ ਇਹ ਹੈ ਕਿ ਝੰਗ ਵਾਲੇ ਕਹਿਣਗੇ ਮੁੜ ਅਸੀਂ ਤੇ ਜੰਗਵੀ ਹਾਂ, ਪੋਠੋਹਾਰੀ ਵਾਲੇ ਕਹਿਣਗੇ ਸ਼ੋਧੇ ਪੰਜਾਬੀ ਸਾਕੂ ਹੱਕ ਨਹੀਂ ਦਿੰਦੇ, ਪੋਠੋਹਾਰੇ ਵਾਲੇ ਕਹਿਣਗੇ ਮੁੜ ਕਿੱਧਰ ਝੁੱਲੇ ਹੋ। ਠੀਕ ਹੈ ਨਾ? ਇਹ ਹੁਣ ਸਾਰੇ ਮਾਮਲੇ ਨੇ ਜਿਹੜੇ ਇਹ ਇੱਕ ਖਿਚੜੀ ਪਕਾ ਦਿੱਤੀ ਗਈ ਹੈ। ਨੋਟੀਫਿਕੇਸ਼ਨ ਜ਼ਰੂਰ ਨਿਕਲਿਆ ਹੈ, ਪਰ ਉਹ ਅਗਰ ਕਿਹਾ ਜਾਏ ਕਿ ਦੁੱਧ 'ਚ ਮੇਂਗਣਾ ਪਾ ਕੇ ਨਿਕਲਿਆ ਆ। ਪੰਜਾਬੀ ਨੂੰ ਇਦਾਂ ਹੀ ਗਿਣਦੇ ਨੇ ਪੰਜਾਬੀ ਐਕਟਿਵਿਸਟ ਨੇ ਜਿਹੜੇ ਉਹ ਕਿ ਇਹ ਪੰਜਾਬੀ ਬੋਲੀ ਨੂੰ ਟੱਕ ਲਾਇਆ ਗਿਆ ਸਰਕਾਰੀ ਤੌਰ ਤੇ ਮਿੱਠਾ ਕਰਕੇ। ਹਾਂ ਇਹ ਲੈ ਲਓ ਰੱਜ ਕੇ ਖਾਓ। ਬੁਰਕੀ ਜਿਹੜੀ ਉਹਦੇ ਨਾਲ ਕਿੰਨਾ ਤੁਸੀਂ ਰੱਜ ਲਵੋਗੇ। ਸੋ ਇਹ ਉਹੀ ਕੀਤਾ ਗਿਆ ਕਿ ਪੰਜਾਬੀ ਦੀ ਹਾਮੀ ਵੀ ਭਰ ਕੇ ਉਹ ਕੰਮ ਵੀ ਕਰ ਦਿੱਤਾ ਗਿਆ ਤੇ ਨਾਲ ਹੀ ਮੁਕਾਮੀ ਬੋਲੀਆਂ ਜਿਹੜੀਆਂ ਇਹ ਆਖਿਆ ਗਿਆ ਕਿ ਅੱਛਾ ਤੁਸੀਂ ਪੰਜਾਬੀ ਦਾ ਹਿੱਸਾ ਨਹੀਂ, ਚਲੋ ਕੋਈ ਗੱਲ ਨਹੀਂ, ਮੁਕਾਮੀ ਬੋਲੀਆਂ ਨੇ ਜਿਹੜੀਆਂ ਉਹ ਕਰ ਲਓ। ਮੁਕਾਮੀ ਬੋਲੀਆਂ ਨੂੰ ਤੁਸੀਂ ਪੰਜਾਬੀ ਬੋਲੀ ਦਾ ਹਿੱਸਾ ਤੇ ਗਰਦਾਨ ਦੇ ਨਾ। ਇਹਦੇ ਨਾਲ ਹੁਣ ਬਾਕੀ ਜਿਹੜੇ ਲਹਿਜੇ ਖੁਦ ਨੂੰ ਪੰਜਾਬੀ ਬੋਲੀ ਦਾ ਹਿੱਸਾ ਨਹੀਂ ਸਮਝਦੇ ਉਹ ਸ਼ੇਰ ਹੋਏ ਪਏ ਨੇ। ਉਹ ਕਹਿੰਦੇ ਨੇ ਅੱਛਾ ਜੇ ਕਰਨਾ ਹੀ ਹੈ ਤਾਂ ਫਿਰ ਕਮ ਸੇ ਕਮ ਇੱਕ ਨਾ ਸਟੈਂਡਰਡ ਲਹਿਜਾ ਬਣਾਉਣਾ ਚਾਹੀਦਾ। ਇੰਟਰਨੈਸ਼ਨਲੀ ਸਰਵੇ ਮੌਜੂਦ ਨੇ ਕਿ ਕਿਹੜੇ ਲਹਿਜੇ ਦੇ ਬੋਲਣ ਵਾਲੇ ਬਹੁਤੇ ਨੇ, ਜਿਹਦੇ ਬੋਲਣ ਵਾਲੇ ਬਹੁਤੇ ਹੋਣਗੇ ਉਹ ਸਟੈਂਡਰਡ ਲਹਿਜਾ ਹੋਏਗਾ। ਇਹ ਨਹੀਂ ਕਿ 4 ਅੱਖਰ ਤੁਹਾਡੇ, 5 ਅੱਖਰ ਉਹਦੇ, 2 ਅੱਖਰ ਉਹਦੇ ਫੜ ਕੇ ਰਲਾ ਕੇ ਇੱਕ ਨਵਾਂ ਲਹਿਜਾ ਜਿਹੜਾ ਉਹ ਬਣਾ ਦਿੱਤਾ ਜਾਏਗਾ। ਇਹ ਤੇ ਮਾਮਲੇ ਨੂੰ ਤੂਲ ਦੇਣ, ਲਮਕਾਉਣ ਜਾਂ ਲਾਗੂ ਨਾ ਹੋਣ ਦੇ ਵਿੱਚ ਹੜੀਚਾਂ ਨੇ ਜਿਹੜੀਆਂ ਉਹ ਪਾਉਣ ਦੇ ਬਰਾਬਰ। ਮਸੂਦੇ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਦੀ ਹੁੰਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, Instagram ਔਰ TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਹਫ਼ਤੇ 5 ਦਿਨ ਖਬਰਾਂ ਚ ਲੈ ਕੇ ਆਨੇ ਮੰਡੇ ਟੂ ਫਰਾਈਡੇ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।